ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ I-10 ਦਾ ਜਿਹੜਾ ਮਸਲਾ ਆ, ਫਰੀਵੇ 10 ਦੇ ਹੇਠਾਂ ਜਿਹੜੀ ਇਹ ਅੱਗ ਲੱਗੀ ਆ, ਜੋ ਇਸ ਟਾਈਮ ਉਹ ਬੰਦ ਹੋਇਆ ਪਿਆ 1 ਮੀਲ ਦਾ ਜਿਹੜਾ ਸਟ੍ਰੈਚ, ਉਹਦੇ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਤਾਂ ਜਿਹੜੀਆਂ ਉਹ ਆ ਰਹੀਆਂ ਆ। ਇਸ ਦੇ ਨਾਲ ਹੁਣ ਉਹ ਪਾਲਿਸੀ ਵੀ ਇੱਕ ਵਾਰੀ ਫੇਰ ਸਵਾਲਾਂ ਦੇ ਘੇਰੇ 'ਚ ਆ, ਜਿਹਦੇ ਨਾਲ ਜਿਹੜੀ ਕੈਲਟ੍ਰਾਂਸ ਆ ਉਹ ਹੇਠਾਂ ਜਿਹੜੀ ਥਾਂ ਹੁੰਦੀ ਆ, ਇਹਨਾਂ ਫਰੀਵੇ ਦੇ ਹੇਠਾਂ ਜਿਹੜੀ ਥਾਂ ਹੁੰਦੀ ਆ ਉਸ ਨੂੰ ਕਿਰਾਏ ਤੇ ਜਿਹੜੀ ਦਿੰਦੀ ਆ, ਰੈਂਟ ਆਊਟ ਕਰਦੀ ਆ, ਲੀਜ਼ ਪ੍ਰੋਗਰਾਮ ਜਿਹੜੀ ਉਹ ਕਰਦੀ ਆ। ਹੁਣ ਜਿਹੜੀ ਇਸ ਦੇ ਬਾਬਤ ਹਰਜੋਤ ਸਿੰਘ ਜੀ ਜਿਹੜੀ ਲੇਟੈਸਟ ਨਿਊਜ਼ LA ਦੇ ਬਾਬਤ ਆ ਰਹੀ ਹੈ, ਕਹਿੰਦੇ ਵੀ ਬਹੁਤੇ ਇਮੀਗ੍ਰੈਂਟ ਬਿਜ਼ਨੈਸਿਸ ਸੀਗੇ ਜਿਹੜੇ ਇਸ ਦੇ ਹੇਠਾਂ I-10 ਦੇ ਹੇਠਾਂ ਸੀ, ਜਿਹੜੇ ਇਸ ਟਾਈਮ ਅੱਗ ਦੀ ਭੇਂਟ ਚੜ੍ਹ ਗਏ ਆ। ਕੈਲਟ੍ਰਾਂਸ ਨੂੰ ਜਿਹੜੇ ਉਹਦੇ ਲੈਂਡਲਾਰਡ ਸੀ, ਕਈ ਚਿਰ ਤੋਂ ਡੌਜ ਕਰਦੇ ਜਿਹੜੇ ਉਹ ਆ ਰਹੇ ਸੀਗੇ। ਇੱਕ 49 ਸਾਲਾਂ ਦਾ ਇਮੀਗ੍ਰੈਂਟ ਕਹਿੰਦਾ ਜਨਰੇਟਰ, ਸੈੱਲਫੋਨ ਤੇ ਪੋਰਟੇਬਲ ਟਾਇਲਟ ਦੇ ਨਾਲ ਉੱਥੇ ਉਹ ਕੰਮ ਕਰਦਾ ਸੀ। ਰੂਡੀ ਸੈਰਾਫਿਨ ਉਸਦਾ ਨਾਮ ਜਿਹੜਾ ਉਹ ਦੱਸਿਆ ਜਾਂਦਾ ਸੀ। ਕਹਿੰਦਾ ਮੇਰਾ ਮੇਕਸ਼ਿਫਟ ਆਫਿਸ ਸੀਗਾ I-10 ਦੇ ਹੇਠਾਂ। ਉੱਥੇ ਬਹੁਤ ਸਾਰੇ ਮਕੈਨਿਕ, ਟਰੱਕਰ, ਗਾਰਮੈਂਟ ਸਪਲਾਇਰ, ਰੀਸਾਈਕਲ ਕਰਨ ਵਾਲੇ, ਪੈਲਟ ਡਿਸਟ੍ਰੀਬਿਊਟਰ, ਉਹਨਾਂ ਸਾਰਿਆਂ ਨੇ ਆਪੋ ਆਪਣੇ ਬਿਜ਼ਨਸ ਜਿਹੜੇ ਆ ਉਹ ਥੱਲੇ ਖੋਲੇ ਹੋਏ ਸੀ। ਇਸ ਥਾਂ ਨੂੰ ਜਿਹੜਾ ਰੈਂਟ ਕੀਤਾ ਆ ਇੱਕ ਕੈਲਾਬਸਾਸ ਦਾ ਬਿਜ਼ਨਸਮੈਨ ਆ, ਉਸ ਨੂੰ, ਤੇ ਇਹ ਜਿਹੜੇ ਇਮੀਗ੍ਰੈਂਟ ਬਿਜ਼ਨਸਮੈਨ ਸੀਗੇ, ਐਂਟਰਪ੍ਰੈਨਿਓਰ ਸੀਗੇ, ਇਹ ਉਸ ਨੂੰ ਰੈਂਟ ਜਿਹੜੇ ਉਹ ਪੇ ਕਰਦੇ ਸੀ। ਕੈਲਟ੍ਰਾਂਸ ਨੇ ਇਸ ਬਿਜ਼ਨਸਮੈਨ ਨੂੰ ਜਿਹੜੀ ਜਗ੍ਹਾ ਆ I-10 ਦੇ ਹੇਠਾਂ ਇਹਨਾਂ ਪਿਲਰਸ ਦੇ ਦਰਮਿਆਨ ਰੈਂਟ ਕੀਤੀ ਹੋਈ ਸੀਗੀ। ਸੋ ਕਈ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ, ਕੱਲ ਜਿਹੜੇ ਗਵਰਨਰ ਆ ਉਹਨਾਂ ਨੇ ਵੀ ਇਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਸੀਗਾ ਵੀ ਕਿਸੇ ਨੇ ਜਾਣਬੁੱਝ ਕੇ ਇੱਥੇ ਅੱਗ ਲਗਾਈ ਹੋ ਸਕਦੀ ਆ। ਹੁਣ ਉੱਥੇ ਬਿਜ਼ਨਸਿਸ ਚੱਲ ਰਹੇ ਸੀ। ਹੁਣ ਆਮ ਬਿਜ਼ਨਸਿਸ ਦੇ ਵਿੱਚ ਹਰਜੋਤ ਸਿੰਘ ਜੀ ਕਿੰਨੀਆਂ ਰੈਗੂਲੇਸ਼ਨਸ ਆ, ਫਾਇਰ ਅਲਾਰਮ, ਸਪ੍ਰਿੰਕਲਰ ਤੇ ਹੋਰ ਜਿਹੜੀਆਂ ਚੀਜ਼ਾਂ ਹੁੰਦੀਆਂ ਆ, ਪਰ ਇੱਥੇ ਅਜਿਹਾ ਕਹਿੰਦੇ ਕੁਛ ਵੀ ਨਹੀਂ ਸੀਗਾ। ਤੇ ਹੁਣ ਇਹ ਕਹਿ ਰਿਹਾ ਵੀ ਇਟ ਵਾਸ ਡਿਜ਼ਾਸਟਰ ਇਨ ਦਾ ਮੇਕਿੰਗ, ਵੀ ਇਹ ਚੀਜ਼ ਤਾਂ ਕਿਤੇ ਨਾ ਕਿਤੇ ਹੋਣੀ ਸੀਗੀ। ਕਹਿੰਦੇ ਵੱਢ ਟੱਪ ਕੇ ਮੈਂ ਆਇਆ ਸੀਗਾ, ਐਜੂਕੇਟਡ ਮੈਂ ਹੈ ਨਹੀਂ ਆ, ਪੜ੍ਹਿਆ ਲਿਖਿਆ ਨਹੀਂ ਆ, ਜਿਹੜੇ ਅਸੀਂ ਇੱਦਾਂ ਆਉਂਦੇ ਆ, ਕੰਮ ਕਰਦੇ ਆ, ਮਿਹਨਤ ਕਰਦੇ ਆ, ਥੋੜ੍ਹੀ ਬਹੁਤੀ ਜਿਹੜੀ ਇਹ ਕਮਾਈ ਅਸੀਂ ਕਰਨ ਵੱਲ ਲੱਗਦੇ ਆ, ਤੇ ਜਦੋਂ ਹੁਣ ਇੱਦਾਂ ਦੀ ਚੀਜ਼ ਵਾਪਰ ਗਈ ਆ ਤਾਂ ਸਾਡਾ ਸਭ ਕੁਛ ਤਬਾਹ ਜਿਹੜਾ ਉਹ ਹੋ ਗਿਆ। ਜਿਸ ਬੰਦੇ ਦੀ ਇਹ ਗੱਲ ਸੁਣਾ ਰਹੇ ਆ, ਕਹਿੰਦਾ ਵੀ ਮੈਂ ਹੈਂਗਰ, ਪਲਾਸਟਿਕ ਤੇ ਵਾਇਰਿੰਗ ਗਾਰਮੈਂਟ ਇੰਡਸਟਰੀ ਦੇ ਲਈ ਜਿਹੜਾ ਉਹ ਵੇਚਦਾ ਸੀਗਾ। ਉਹਦਾ ਜਿਹੜਾ ਲੈਂਡਲਾਰਡ ਹੈਗਾ ਏਪੈਕਸ, ਇਹ ਅਹਿਮਦ ਐਂਥਨੀ ਨਵੈਦ ਕਰਕੇ ਜਿਹੜਾ ਬੰਦਾ ਆ ਉਹ ਲੈਂਡਲਾਰਡ ਕਰਦਾ ਸੀ। ਉਸ ਨੇ ਕਹਿੰਦੇ 48,000 ਸਕੁਅਰ ਫੁੱਟ ਦਾ ਇੱਕ ਟ੍ਰਾਇੰਗੂਲਰ ਲੋਟ ਹੈਗਾ ਆ, ਉਸ ਦਾ ਰੈਂਟ ਹੀ ਜਿਹੜਾ ਉਹ ਨਹੀਂ ਪੇ ਕੀਤਾ ਸੀ। $78,000 ਜਿਸ ਨੇ ਰੈਂਟ ਦੇ ਉੱਤੇ, ਕਿਰਾਏ ਦੇ ਉੱਤੇ ਜਗ੍ਹਾ ਲਈ ਸੀ ਕੈਲਟ੍ਰਾਂਸ ਤੋਂ, ਉਹਨੇ ਦੇਣੇ ਸੀਗੇ, ਤੇ ਸਤੰਬਰ ਮਹੀਨੇ ਤੋਂ ਉਹਨੇ ਅਜੇ ਤੱਕ ਰੈਂਟ ਨਹੀਂ ਸੀ ਦਿੱਤਾ ਹੈਗਾ। ਇਸ ਪ੍ਰਾਪਰਟੀ ਨੂੰ ਖਾਲੀ ਕਰਾਉਣ ਦੀ ਵੀ ਹਰਜੋਤ ਸਿੰਘ ਜੀ ਕਹਿੰਦੇ ਕੋਸ਼ਿਸ਼ ਕੀਤੀ ਗਈ ਸੀਗੀ ਕੈਲਟ੍ਰਾਂਸ ਤੇ ਜਿਹੜਾ ਦੁਬਾਰਾ, ਪਰ ਇਸ ਦਾ ਜਿਹੜਾ ਉਹ ਬਚਾਅ ਹੋ ਗਿਆ ਸੀਗਾ। ਸੋ ਹੁਣ ਇਹ ਨਵਾਂ ਜਿਹੜਾ ਇਹ ਮੁੱਦਾ ਇਸ ਦੇ ਨਾਲ ਉੱਠਿਆ ਆ। ਹੁਣ ਦੇਖੋ ਵੀ ਇਹ ਜਿਹੜੀਆਂ ਫਰੀਵੇਜ਼ ਆ, ਇਹ ਆਰਟਰੀਜ਼ ਆ, ਇਹਦੇ ਤੋਂ ਸਭ ਕੁਝ ਫਲੋ ਹੁੰਦਾ ਆ। 100 ਕਾਲਮ, ਸਪੋਰਟ ਕਾਲਮਸ, ਉਹਨਾਂ ਨੂੰ ਇਸ ਦੇ ਕਰਕੇ ਨੁਕਸਾਨ ਪਹੁੰਚਿਆ ਆ, ਤੇ ਸ਼ਾਇਦ ਫਰੀਵੇ ਨੂੰ ਉਹਨਾਂ ਹਿੱਸਾ ਪਤਾ ਨਹੀਂ, ਹਾਲ ਦੀ ਘੜੀ ਤੇ ਸ਼ਾਇਦ ਨਹੀਂ ਢਾਉਣਗੇ, ਪਰ ਇਵੈਂਚੁਅਲੀ ਉਸ ਨੂੰ ਢਾਹ ਕੇ ਜਿਹੜਾ ਉਹ ਦੁਬਾਰਾ ਬਣਾਉਣ ਵੱਲ ਨੂੰ ਇਹਨਾਂ ਨੂੰ ਕਦਮ ਜਿਹੜੇ ਉਹ ਚੱਕਣੇ ਪੈਣਗੇ। ਇਹ ਜਿਹੜਾ ਪ੍ਰੋਗਰਾਮ ਜਿਸ ਦੇ ਤਹਿਤ ਫਰੀਵੇਜ਼ ਦੇ ਹੇਠਾਂ ਜ਼ਮੀਨ ਰੈਂਟ ਜਿਹੜੀ ਉਹ ਕੀਤੀ ਜਾਂਦੀ ਆ, ਇਹ ਓਪਨ ਏਅਰ ਵੇਅਰ ਹਾਊਸਿਸ ਜ਼ਿਆਦਾ ਤੌਰ ਦੇ ਉੱਤੇ ਇਸ ਨੂੰ ਦੇਖਦੇ ਹੈਗੇ ਆ। ਸੋ ਕਹਿੰਦੇ ਵੀ ਇਸ ਪ੍ਰੋਗਰਾਮ ਦੇ ਬਾਰੇ ਜਿਹੜੀਆਂ ਡਿਟੇਲਸ ਆ, ਉਹਦੇ ਬਾਰੇ ਕੁਝ ਬਹੁਤਾ ਪਤਾ ਨਹੀਂ ਹੈਗਾ। ਕੀ ਇਹਨਾਂ ਦੀ ਇਨਸਪੈਕਸ਼ਨ ਸਮੇਂ ਸਿਰ ਹੁੰਦੀ ਆ, ਕੋਈ ਪ੍ਰੋਟੋਕਾਲਸ ਹੈਗੇ ਆ? ਸਟੇਟ ਟਰਾਂਸਪੋਰਟੇਸ਼ਨ ਅਧਿਕਾਰੀਆਂ ਨੇ ਇਸ ਦੇ ਬਾਰੇ ਅਜੇ ਹਾਲ ਦੀ ਘੜੀ ਕੋਈ ਜਵਾਬ ਨਹੀਂ ਦਿੱਤਾ। ਕੈਲਟ੍ਰਾਂਸ ਇਸ ਦਾ ਜਵਾਬ ਦੇਣ ਤੋਂ ਹਾਲ ਦੀ ਘੜੀ ਪਿੱਛੇ ਹੈਗੀ ਆ। ਉੱਥੋਂ ਦੇ ਜਿਹੜੇ ਸਟੇਟ ਅਸੈਂਬਲੀ ਮੈਂਬਰ ਮਿਗਲ ਸੈਂਟੀਆਗੋ ਆ, ਜਿਹੜੇ LA ਦੇ ਡਾਊਨਟਾਊਨ ਇਲਾਕੇ ਨੂੰ ਰਿਪਰੈਜ਼ੈਂਟ ਕਰਦੇ ਆ, ਉਹਨਾਂ ਨੇ ਕਿਹਾ ਆ ਵੀ ਅਧਿਕਾਰੀਆਂ ਨੂੰ ਡਿਸਕਲੋਜ਼ ਕਰਨਾ ਚਾਹੀਦਾ ਆ ਵੀ ਇਸ ਪ੍ਰੋਗਰਾਮ ਦੇ ਤਹਿਤ ਕਿੰਨੀਆਂ ਕੁ ਹੋਰ ਥਾਵਾਂ ਲੀਜ਼ ਜਿਹੜੀਆਂ ਉਹਨਾਂ ਦੀਆਂ ਕੀਤੀਆਂ ਆ, ਕੀ ਟਰਮ ਨੇ ਕੰਟਰੈਕਟਸ ਦੇ, ਤੇ ਕਿੰਨੀ ਮਨੀ ਇਵੈਂਚੁਅਲੀ ਇਹ ਜਨਰੇਟ ਕਰ ਵੀ ਰਹੇ ਆ ਕਿ ਨਹੀਂ। ਜਿੱਦਾਂ ਆਪਾਂ ਇਹ ਦੱਸਿਆ ਵੀ ਉਹਨੇ ਤਾਂ ਉਹ ਜਿਸ ਬੰਦੇ ਨੇ ਉੱਥੇ ਥਾਂ ਹੇਠਾਂ ਲਈ ਸੀਗੀ, ਅੱਗੇ ਉਹਨੇ ਸਬਲੈਟ ਕੀਤਾ ਸੀ, ਉਹਨਾਂ ਤੋਂ ਰੈਂਟ ਲਈ ਜਾਂਦੇ ਸੀਗੇ, ਪਰ ਉਹਨੇ ਇਵੈਂਚੁਅਲੀ ਆਪ ਕੈਲਟ੍ਰਾਂਸ ਨੂੰ ਜਿਹੜਾ ਆ ਉਹ ਕਿਰਾਇਆ ਹੀ ਨਹੀਂ ਸੀ ਦਿੱਤਾ। ਸੋ ਕੀ ਇੰਨੀ ਕੁ ਮਨੀ ਦੇ ਲਈ ਐਡੇ ਵੱਡੇ ਇਨਫਰਾਸਟ੍ਰਕਚਰ ਨੂੰ ਖਤਰੇ 'ਚ ਪਾਉਣਾ
ਇਹ ਜਾਇਜ਼ ਆ, ਇਹ ਨਹੀਂ ਜਾਇਜ਼ ਆ, ਕੀ ਇਹ ਦੇਖਣਾ ਹੋਊਗਾ? ਇਹ ਸਾਰਾ ਕੁਛ ਦੇਖਣ ਵਾਲੀ ਗੱਲ ਆ। ਇਹ ਜਿਹੜੀ ਅੱਗ ਆ, ਕਹਿੰਦੇ ਵੀ ਇਵੈਂਚੁਅਲੀ ਜੇ ਏਰੀਆ ਵਾਈਜ਼ ਦੇਖਿਆ ਜਾਵੇ ਤਾਂ 8 ਏਕੜ ਦੇ ਵਿੱਚ ਦੇਖੀ ਗਈ ਆ। 3 ਹੈਕਟੇਅਰ ਜਿਸਨੂੰ ਕਹਿ ਲਓ ਵੀ ਇਹ ਪੈਲਟਸ, ਕਾਰ, ਕੰਸਟਰਕਸ਼ਨ ਮਟੀਰੀਅਲ ਤੇ ਹੋਰ ਜਿਹੜਾ ਵੀ ਸਮਾਨ ਫਰੀਵੇ ਦੇ ਹੇਠਾਂ ਰੱਖਿਆ ਗਿਆ ਸੀ ਸਟੋਰ ਕਰਕੇ, ਉਹ ਸਾਰੇ ਨੂੰ ਅੱਗ ਜਿਹੜੀ ਉਹ ਲੱਗ ਗਈ ਆ। ਬਹੁਤ ਸਾਰੇ ਲੋਕ ਜਿਹੜੇ ਮਿਹਨਤ ਕਰ ਰਹੇ ਸੀਗੇ, ਉਹਨਾਂ ਦਾ ਜਿਹੜਾ ਧੰਦਾ ਉੱਥੇ ਚੌਪਟ ਹੋ ਗਿਆ। ਐਪੈਕਸ ਡਿਵੈਲਪਮੈਂਟ ਨਾਮ ਦੀ ਇਸ ਕੰਪਨੀ ਦੇ ਕੋਲ 2008 ਤੋਂ ਲੈ ਕੇ ਉਹਨਾਂ ਨੇ ਹਾਈਵੇ ਜਿਹੜਾ 10 ਆ, ਇੰਟਰਸਟੇਟ ਹਾਈਵੇ 10, ਉਹਦੇ ਥੱਲੇ ਇਹ ਸਾਰੀ ਜਗ੍ਹਾ ਲੀਜ਼ ਦੇ ਉੱਤੇ ਲਈ ਹੋਈ ਸੀ, ਜਦ ਕਿ ਉਹਨਾਂ ਨੇ ਗਾਹਾਂ ਇਹ ਕਈ ਲੋਕਾਂ ਨੂੰ ਸਬ ਲੀਜ਼ ਕੀਤੀ ਹੋਈ ਸੀ। ਇਹ ਕਿਤੇ ਵੀ ਲੀਜ਼ ਦੇ ਵਿੱਚ ਨਹੀਂ ਸੀ ਵੀ ਉਹ ਸਬ ਲੀਜ਼ ਕਰ ਸਕਦੇ ਆ। ਸਪੈਸ਼ਲੀ ਉਹਦੇ ਵਿੱਚ ਇਹ ਕਿਹਾ ਸੀ ਕਿਸੇ ਤਰ੍ਹਾਂ ਦਾ ਫਲੈਮੇਬਲ ਮਟੀਰੀਅਲ, ਫਿਊਲ ਜਾਂ ਹੋਰ ਇਦਾਂ ਦਾ ਜਿਹੜਾ ਉੱਥੇ ਬਿਜ਼ਨਸ ਨਹੀਂ ਹੋ ਸਕਦਾ। ਪਰ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਵੀ ਉੱਥੇ ਟਰੱਕ ਵੀ ਪਾਰਕ ਸੀ, ਕਾਰ ਮਕੈਨਿਕ ਦੀ ਸ਼ਾਪ ਵੀ ਸੀ, ਹੋਮਲੈਸ ਲੋਕ, ਪ੍ਰੋਸਟੀਟਿਊਸ਼ਨ, ਕਿੰਨਾ ਕੁਝ ਉੱਥੇ ਜਿਹੜਾ ਕੰਮ ਹੁੰਦਾ ਸੀਗਾ। ਉਹਦੇ ਕਰਕੇ ਜਿਹੜੀ ਆ ਹੁਣ ਇਨਵੈਸਟੀਗੇਸ਼ਨ ਹੋ ਰਹੀ। ਇਹ ਤੋਂ ਇੱਕ ਗੱਲ ਹੋਰ ਵੀ ਅੱਗੇ ਆਈ ਆ ਵੀ ਐਪੈਕਸ ਇਨਕਾਰਪੋਰੇਸ਼ਨ ਨਾਮ ਦੀ ਇਹ ਕੰਪਨੀ ਨੇ 1 ਸਾਲ ਤੋਂ 78,000 ਦਾ ਰੈਂਟ ਵੀ ਨਹੀਂ ਪੇ ਕੀਤਾ ਸੀ, ਤੇ ਰੈਂਟ ਵੀ ਨਹੀਂ ਪੇ ਕਰਦੇ ਸੀ। ਗਾਹਾਂ ਇਹਨਾਂ ਨੇ 6 ਕੰਪਨੀਆਂ ਨੂੰ ਸਬ ਲੀਜ਼ ਕੀਤਾ ਹੋਇਆ ਸੀ। ਇੱਕ ਬੰਦੇ ਨੇ ਆਪਣਾ $8 ਲੱਖ ਦਾ ਕਹਿੰਦਾ ਮੇਰਾ ਸਮਾਨ ਜਿਹੜਾ ਆ ਉਹ ਸਾਰਾ ਸੜ ਗਿਆ, ਕਿਉਂਕਿ ਮੈਂ ਇੰਸ਼ੋਰੈਂਸ ਨਹੀਂ ਲੈ ਸਕਦਾ ਸੀ, ਕਿਉਂਕਿ ਲੋਕ ਉੱਥੇ ਹੋਮਲੈਸ ਰਹਿੰਦੇ ਆ, ਆਪਣੇ ਉਹ ਸਟੋਵ ਯੂਜ਼ ਕਰਦੇ ਆ। ਕੋਈ ਵੀ ਇੰਸ਼ੋਰੈਂਸ ਕੰਪਨੀ ਉੱਥੇ ਇੰਸ਼ੋਰੈਂਸ ਨਹੀਂ ਜਿਹੜੀ ਕਰਦੀ ਹੈਗੀ। ਸਿਰਫ ਨਾਮ ਦੇ ਜੋ ਬੰਦਾ ਆ, ਇਸ ਨੇ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ ਜੀ, ਕਹਿੰਦੇ ਵੀ ਮੈਂ 2009 ਚ ਐਪੈਕਸ ਕੰਪਨੀ ਦੇ ਨਾਲ ਕੰਟਰੈਕਟ ਸਾਈਨ ਕੀਤਾ ਸੀ। ਸੋ ਇਸ ਤੋਂ ਪਹਿਲਾਂ ਵੀ ਇੱਕ ਅਟਲਾਂਟਾ ਦੇ ਵਿੱਚ ਹਾਈਵੇ ਜਿਹੜਾ ਇੰਟਰਸਟੇਟ 85 ਆ, ਉੱਥੇ 2017 ਚ ਅੱਗ ਲੱਗੀ ਸੀ, ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਜਾਰਜੀਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੂੰ ਕ੍ਰਿਟੀਸਾਈਜ਼ ਕੀਤਾ ਸੀ ਵੀ ਉਹਨਾਂ ਨੇ ਕੰਸਟਰਕਸ਼ਨ ਵਾਲਾ ਮਟੀਰੀਅਲ ਕਿਉਂ ਇਸ ਬ੍ਰਿਜ ਦੇ ਥੱਲੇ ਰੱਖਿਆ ਸੀ, ਤੇ ਉਹ ਅੱਗ ਦਾ ਕਾਰਨ ਬਣਿਆ ਸੀ। ਕੈਲੀਫੋਰਨੀਆ ਫਾਇਰ ਮਾਰਸ਼ਲ ਡੈਨੀਅਲ ਬਰਲੈਂਟ ਉਹ ਕਹਿੰਦੇ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਵੀ ਕਿਹੜੀ ਚੀਜ਼ ਕਰਕੇ ਜਿਹੜੀ ਅੱਗ ਆ ਉਹ ਸਟਾਰਟ ਹੋਈ ਹੈਗੀ ਆ। ਕੈਲੀਫੋਰਨੀਆ ਦਾ ਇੰਟਰਸਟੇਟ ਹਾਈਵੇ 10 ਬਹੁਤ ਹੀ ਬਿਜ਼ੀ ਹਾਈਵੇ ਆ ਕੈਲੀਫੋਰਨੀਆ ਦੇ ਵਿੱਚ, ਸਪੈਸ਼ਲੀ ਲਾਸ ਐਂਜਲਸ, ਜਿੱਥੇ ਹਰ ਰੋਜ਼ 3 ਲੱਖ ਤੋਂ ਵੱਧ ਜਿਹੜੀ ਕਾਰ ਆ ਉਹ ਲੰਘਦੀ ਆ ਐਵਰੀਡੇ। ਜੀ, ਜਿਹੜੇ ਕੈਲੀਫੋਰਨੀਆ ਦੇ ਫਾਇਰ ਮਾਰਸ਼ਲ, ਉਹ ਉਹਨਾਂ ਨੇ ਇਨਵੈਸਟੀਗੇਟਰ ਨੂੰ ਕਿਹਾ ਵੀ ਆਇਡੈਂਟੀਫਾਈ ਉਹਨਾਂ ਨੇ ਕਰ ਲਿਆ ਆ, ਉਹਨਾਂ ਨੇ ਸ਼ਨਾਖਤ ਕਰ ਲਈ ਆ ਵੀ ਅੱਗ ਕਿੱਥੋਂ ਜਿਹੜੀ ਉਹ ਸ਼ੁਰੂ ਹੋਈ ਆ, ਕਿਹਦੇ ਕਰਕੇ ਜਿਹੜੀ ਅੱਗ ਲੱਗੀ। ਪਰ ਹਾਲ ਦੀ ਘੜੀ ਉਹਨਾਂ ਨੇ ਇਨਫੋਰਮੇਸ਼ਨ ਆ ਉਹ ਸਾਂਝੀ ਨਹੀਂ ਕੀਤੀ ਵੀ ਕੀ ਜਿਹੜੇ ਇਸ ਦੇ ਪਿੱਛੇ ਜਿਹੜੇ ਉਹ ਕਾਰਨ ਰਹੇ ਆ। ਤੇ ਉਹ ਕਹਿੰਦੇ ਵੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਅੱਗ ਜਿਹੜੀ ਲਾਈ ਆ ਉਹ ਲਾਈ ਕਿਸ ਨੇ ਜਿਹੜੀ ਹੋ ਸਕਦੀ। ਕਹਿੰਦੇ ਵੀ ਇਨਵੈਸਟੀਗੇਟਰ ਜਾਂਚ ਕਰਨ ਵਾਲੇ ਆ, ਉਹ ਵਿਟਨੈਸਿਸ ਗਵਾਹਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਆ, ਚਾਹੇ ਉੱਥੇ ਉਹ ਜਿਹੜੇ ਹੋਮਲੈਸ ਲੋਕ ਰਹਿ ਰਹੇ ਸੀਗੇ ਤੇ ਜਾਂ ਜਿਹੜੇ ਨਜ਼ਦੀਕ ਦੇ ਬਿਜ਼ਨਸ ਓਨਰਸ ਆ ਉਹਨਾਂ ਦੇ ਜਿਹੜੇ ਉਹ ਨਾਲ। ਸੋ ਅਟਲਾਂਟਾ ਵਾਲਿਆਂ ਨੇ ਤਾਂ ਹਰਜੋਤ ਸਿੰਘ ਜੀ ਉਸ ਟਾਈਮ ਦੇ ਉੱਤੇ ਆਪਣੀ ਪਾਲਿਸੀ ਨੂੰ ਚੇਂਜ ਕਰ ਲਿਆ। ਕੀ ਹੁਣ ਕੈਲੀਫੋਰਨੀਆ ਵਾਲੇ ਵੀ ਇਹ ਪਾਲਿਸੀ ਨੂੰ ਜਿਹੜਾ ਉਹ ਚੇਂਜ ਕਰਨਗੇ? ਇਹ ਵੱਡੀ ਗੱਲ ਆ। ਇੱਕ ਫਰੀਵੇ ਦਾ ਤੁਸੀਂ ਦੇਖੋ ਵੀ 1 ਮੀਲ ਦੇ ਸਟ੍ਰੈਚ ਦੇ ਬੰਦ ਹੋਣ ਦੇ ਨਾਲ ਪੂਰੀ ਤੜਥੱਲੀ ਮਚ ਗਈ ਆ। ਹਾਹਾਕਾਰ ਜਿਹੜੀ ਉੱਥੇ ਦੇ ਲੋਕਾਂ ਦੇ ਵਿੱਚ ਮਚੀ ਪਈ ਹੈ ਵੀ ਭਾਈ ਹੁਣ ਕਰੀਏ ਤੇ ਅਸੀਂ ਕਰੀਏ ਕਿ ਨਿਆਣਿਆਂ ਨੂੰ ਸਕੂਲ ਛੱਡ ਕੇ ਆਉਣਾ ਲਿਆਉਣਾ, ਆਮ ਜਿਹੜੇ ਉੱਥੇ ਬਿਜ਼ਨਸਿਸ ਹੋਣਗੇ ਉਹਨਾਂ ਤੱਕ ਲੋਕਾਂ ਦੀ ਪਹੁੰਚ ਜਿਹੜੀ ਉਹ ਘੱਟ ਜਾਣੀ ਆ। ਰੋਡਸ ਜਿਹੜੀਆਂ ਆ ਉੱਥੇ ਦੂਜੀਆਂ ਜਿਹੜੀਆਂ ਉਹ ਟੁੱਟਣਗੀਆਂ, ਟਰੱਕਾਂ ਵਾਲਿਆਂ ਦੇ ਲਈ ਹੋਰ ਮੁਸ਼ਕਲ ਆ। ਸੋ ਕਾਫੀ ਸਥਿਤੀ ਜਿਹੜੀ ਇਸ ਟਾਈਮ ਉੱਥੇ ਕਸੂਤੀ ਜਿਹੜੀ ਬਣੀ ਪਈ ਹੈਗੀ ਆ।